ਅੰਮੀ ਜੀ ਪਹਿਲੇ ਵਕਤਾਂ ਦੇ ਵਿੱਚ ਨਾ ਲੋਕਾਂ ਕੋਲ ਟਾਈਮ ਬਹੁਤ ਜ਼ਿਆਦਾ ਹੁੰਦਾ ਸੀਗਾ। ਹਾਂਜੀ ਹਾਂਜੀ ਯਾਰਾਂ ਦੋਸਤਾਂ ਕੋਲ ਬੈਠਣਾ ਅੰਮੀ ਜੀ, ਮਾਂ ਪਿਓ ਨੂੰ ਟਾਈਮ ਦੇਣਾ ਜੀ, ਤੇ ਰਿਜ਼ਕ ਰੋਟੀ ਦੀ ਵੀ ਕੋਈ ਪਰੇਸ਼ਾਨੀ ਨਹੀਂ ਸੀ ਹੁੰਦੀ, ਬਰਕਤ ਬਹੁਤ ਜ਼ਿਆਦਾ ਹੁੰਦੀ ਸੀ। ਹਾਂਜੀ ਅੰਮੀ ਅੱਜ ਕੱਲ ਡਬਲ ਕੰਮ ਕਰਦੇ ਆ, ਹਾਂਜੀ ਮਿਹਨਤ ਕਰਦੇ ਆ, ਪੈਸਾ ਵੀ ਬਹੁਤ ਆ, ਲੇਕਿਨ ਅੰਮੀ ਜੀ ਪਰੇਸ਼ਾਨੀ ਨਹੀਂ ਜਾਂਦੀ ਹੈਗੀ, ਟਾਈਮ ਨਹੀਂ ਮਿਲਦਾ ਹੈਗਾ ਨਾ ਯਾਰਾਂ ਦੋਸਤਾਂ ਕੋਲ ਬੈਠਣ ਦਾ। ਬੜੀ ਮੁਸ਼ਕਲ, ਕਹਿੰਦੇ ਜੀ ਫੋਨ ਨਹੀਂ ਕੀਤਾ ਯਾਰ ਬਸ ਟਾਈਮ ਨਹੀਂ ਲੱਗਾ, ਫੋਨ ਕਰਨੇ ਦਾ ਵੀ ਟਾਈਮ ਕੋਈ ਨਹੀਂ। ਪਹਿਲੇ ਵਕਤਾਂ ਦੇ ਵਿੱਚ ਜਾ ਕੇ ਆਪਣੇ ਯਾਰਾਂ ਦੋਸਤਾਂ ਦੇ ਕੋਲ ਬਹਿੰਦੇ ਸੀਗੇ, ਮਾਂ ਪਿਓ ਦੇ ਕੋਲ ਵੀ ਘੰਟਾ ਤੋਂ ਬਹਿੰਦੇ ਹੁੰਦੇ ਸੀਗੇ, ਕੰਮਕਾਰ ਵੀ ਕਰਨਾ, ਫਿਰ ਕਿਤੇ ਫੌਤਗੀ ਹੋ ਜਾਣੀ, ਸ਼ਾਦੀ ਹੋਣੀ, ਉੱਥੇ ਵੀ ਚਲੇ ਜਾਣਾ। ਹੁਣ ਅੰਮੀ ਕਿਸੇ ਫੌਤਗੀ ਹੋ ਜਵੇ ਤਾਂ ਕਹਿੰਦੇ ਆ ਕਿ ਜੀ ਜਨਾਜ਼ਾ ਕਿੰਨੇ ਵਜੇ, ਪੂਰੇ ਟਾਈਮ ਤੇ ਦੱਸਿਓ। ਪਹਿਲੇ ਅਸੀਂ ਨਹੀਂ ਆ ਸਕਦੇ ਹੈਗੇ, ਸਾਡੇ ਕੋਲ ਟਾਈਮ ਘੱਟ ਆ। ਸ਼ਾਦੀ ਤੇ ਜਾਣਾ ਤੇ ਪੂਰੇ ਟਾਈਮ ਤੇ ਜਾਣਾ, ਵਲੀਮੇ ਦੇ ਪੂਰੇ ਟਾਈਮ ਤੇ ਜਾਣਾ, ਜਾਂ ਬਰਾਤ ਦੇ ਪੂਰੇ ਟਾਈਮ ਤੇ ਜਾਣਾ। ਏਦਾਂ ਹੀ ਆ ਨਾ ਜੀ। ਅੰਮੀ ਜੀ ਪਹਿਲੇ ਵਕਤਾਂ ਦੇ ਵਿੱਚ ਤੇ ਏਦਾਂ ਨਹੀਂ ਸੀ ਹੁੰਦਾ ਹੈਗਾ, ਜਦੋਂ ਵੀ ਜਾਣਾ ਨਾ ਕਿਤੇ ਤੇ ਦਿਹਾੜੀ 2 ਦਿਨ ਰਹਿ ਕੇ ਆਣਾ। ਤੇ ਜੇ ਕਿਸੇ ਦੇ ਕੋਈ ਖੁਸ਼ੀ ਆ, ਕੋਈ ਗਮੀ ਆ, ਤੇ ਉਹਦਾ ਸਹਾਰਾ ਬਣਨਾ, ਉਹਦੇ ਕਿਸੇ ਦੇ ਫੌਤਗੀ ਹੋ ਗਈ ਆ ਤੇ ਪੱਠਾ ਦੱਥਾ ਮਾਲ ਡੰਗਰ ਨੂੰ ਸਾਂਭਣਾ। ਹੁਣ ਡਬਲ ਨੌਕਰੀਆਂ, ਯਾਰਾਂ ਦੋਸਤਾਂ ਦੇ ਕੋਲ ਬੈਠਣ ਦਾ ਟਾਈਮ ਕੋਈ ਨਹੀਂ ਹੈਗਾ। ਮਾਂ ਪਿਓ ਵਿਚਾਰਾ ਤੜਫਦਾ ਆ ਕਿ ਪੁੱਤਰ ਮੇਰੇ ਕੋਲ ਬੈਠ ਜਾ, ਧੀਏ ਮੇਰੇ ਕੋਲ ਬੈਠ ਜਾ, ਮੇਰੀ ਵੀ ਗੱਲ ਸੁਣ ਲੈ। ਅੱਗਿਓਂ ਮੈਂ ਖੁਦ ਆਪਣੇ ਕੰਨੀ ਸੁਣਿਆ, ਅੱਖੀ ਦੇਖਿਆ ਕਿ ਪੁੱਤਰ ਕਹਿੰਦੇ ਮਾਂ ਜੀ ਸਬਰ ਕਰ ਲੈ ਤੂੰ, ਤੈਨੂੰ ਕੀ ਪਤਾ ਅੱਜ ਕੱਲ ਵਕਤ ਹੀ ਕੋਈ ਨਹੀਂ ਹੈਗਾ ਸਾਡੇ ਕੋਲ, ਅਸੀਂ ਆਪਣੀ ਮਿਹਨਤ ਮਜ਼ਦੂਰੀ ਚ ਲੱਗੇ ਆ ਤਾਂ ਤੈਨੂੰ ਬੈਠਣ ਦੀ ਪਈ ਆ। ਮਾਂ ਬਾਪ ਪਰੇਸ਼ਾਨ ਆ ਵਿਚਾਰੇ, ਇਕੱਲੇ ਬੈਠੇ ਹੋਏ ਆ, ਠੀਕ ਹੈ ਚੰਗੇ ਕੱਪੜੇ ਵੀ ਆ, ਜੁੱਤੀ ਵੀ ਆ, ਏਸੀ ਵੀ ਆ, ਹਰ ਚੀਜ਼ ਆ, ਲੇਕਿਨ ਮਾਂ ਪਿਓ ਦੀ ਭੁੱਖ ਨਹੀਂ ਖਤਮ ਹੁੰਦੀ ਹੈਗੀ। ਯਾਰਾਂ ਦੋਸਤਾਂ ਦੇ ਨਾਲ ਬੈਠ ਕੇ ਜਿਹੜਾ ਸਕੂਨ ਮਿਲਦਾ ਸੀ, ਉਹ ਸਕੂਨ ਨਹੀਂ ਮਿਲਦਾ ਹੈਗਾ। ਕੀ ਵਜ੍ਹਾ ਅੰਮੀ ਜੀ, ਦਿਨ ਛੋਟੇ ਹੋ ਗਏ ਆ, ਬਰਕਤ ਖਤਮ ਹੋ ਗਈ ਆ, ਕੀ ਵਜ੍ਹਾ ਆ ਜਿਹੜੀ ਨਾ ਤੇ ਯਾਰਾਂ ਦੋਸਤਾਂ ਕੋਲ ਬੈਠਣ ਦਾ ਟਾਈਮ ਮਿਲਦਾ, ਨਾ ਮਾਂ ਬਾਪ ਕੋਲ ਬੈਠਣ ਦਾ ਟਾਈਮ ਮਿਲਦਾ ਆ, ਤੇ ਨਾ ਹੀ ਰਿਜ਼ਕ ਦੇ ਵਿੱਚ ਬਰਕਤ। ਕੀ ਵਜ੍ਹਾ ਆ? ਉਹ ਤੇ ਸਭ ਤੋਂ ਪਹਿਲਾਂ ਸਾਜਰੇ ਉੱਠਦੇ ਹੁੰਦੇ ਸੀ ਜੀ ਅੰਮੀ, ਉੱਠ ਕੇ ਨਮਾਜ਼ ਸਬਕ ਆਪਣੇ ਪੜ੍ਹਨਾ। ਇੱਕ ਜਣੀ ਨੇ ਉੱਠਣਾ, ਨਮਾਜ਼ ਪੜ੍ਹ ਲਈ ਆ, ਪਹਿਲੇ ਪੜ੍ਹ ਲਈ ਆ, ਬੱਚੇ ਦੇਖਿਆ ਉਹਨਾਂ ਨੂੰ ਬਿਠਾ ਲੈਣਾ, ਸਾਰੀਆਂ ਆਪਣੀਆਂ ਦਰਾਣੀਆਂ ਜਠਾਣੀਆਂ ਦੇ ਬੱਚਿਆਂ ਦੇ ਮੂੰਹ ਹੱਥ ਧੋ, ਉਹਨਾਂ ਦੇ ਕੱਪੜੇ ਪਾ, ਉਹਨਾਂ ਨੂੰ ਕਹਿ ਦੇ ਤੇ ਉਹਨਾਂ ਨੂੰ ਭੇਜ ਦੇਣਾ ਮਸਜਿਦ। ਜੀ ਤੇ ਆਪ ਰੋਟੀ ਵਾਲੀ ਨੇ ਰੋਟੀ ਪਕਾਉਣ ਲੱਗ ਪੈਣਾ, ਝਾੜੂ ਵਾਲੀ ਨੇ ਝਾੜੂ ਦੇਣ ਲੱਗ ਪੈਣਾ। ਵਾਹ ਵਾਹ। ਤੇ ਬੰਦਿਆਂ ਨੇ ਜਿਨ੍ਹਾਂ ਨੇ ਮੁਰੱਬੇ ਨੂੰ ਜਾਣਾ ਮੁਰੱਬੇ ਚਲ ਗਏ ਆ, ਜਿਨ੍ਹਾਂ ਨੇ ਪਸ਼ੂ ਚਾਰਨੇ, ਮੱਝਾਂ ਪੁੱਤ ਚਾਰਦੇ ਹੁੰਦੇ ਸੀ, ਜੀ ਉਹ ਚਲ ਗਿਆ। ਕੋਈ ਰੋਟੀ ਰਹਿ ਕੇ ਸਜਰੇ ਉੱਠੀਆਂ, ਰੋਟੀ ਰਹਿ ਕੇ ਚਲ ਗਈਆਂ, ਕਿ ਆਪਣਾ ਆਪਣਾ ਕੰਮ ਪੁੱਤ ਸਾਰੇ ਕਰਦੇ ਹੁੰਦੇ। ਕੰਮ ਵੰਡਿਆ ਸੀਗਾ, ਕੰਮ ਇਹ ਵੰਡਿਆ ਸੀ, ਤੂੰ ਵੀ ਆਹ ਕੰਮ ਕਰਨਾ, ਜਿਹੜਾ ਅੱਜ ਕੰਮ ਕਰ ਲਿਆ ਨਾ, ਇਹ ਆਟਾ ਅੱਜ ਤੂੰ ਗੁੰਨਣਾ ਹੈ। ਜੀ ਉਹਨੇ ਦੂਸਰੇ ਦਿਨ ਸਾਰਿਆਂ ਤੋਂ ਪਹਿਲਾਂ ਆਟਾ ਗੁੰਨਿਆ ਆ ਹੁੰਦਾ। ਜੀ ਕਹਿਣਾ ਤੂੰ ਹੁਣ ਦੁੱਧ ਰਿੜਕਣਾ ਆ, ਉਹਨੇ ਸਾਰਿਆਂ ਦੇ ਪਹਿਲਾਂ ਦੁੱਧ ਮਧਾਣੀ ਪਾ ਕੇ ਦੁੱਧ ਰਿੜਕਣਾ। ਇਹ ਕਹਾਉਣਾ ਨਹੀਂ, ਆਪਣੇ ਆਪ ਹੀ। ਅੰਮੀ ਫਿਰ ਸਿਆਣੀ ਮਾਈ ਨੇ ਕਹਿਣਾ ਕਿ ਪੁੱਤਰ ਤੂੰ ਦੁੱਧ ਰਿੜਕ ਲੈ, ਤੂੰ ਪੁੱਤ ਝਾੜੂ ਮਾਰ ਲੈ, ਤੇ ਤੂੰ ਕੁੜੀਏ ਨਿਆਣਿਆਂ ਦਾ ਮੂੰਹ ਹੱਥ ਧੋ ਕੇ ਤੇ ਤੂੰ ਇਹਨਾਂ ਨੂੰ ਸਕੂਲੇ ਭੇਜ ਦੇ ਜਾਂ ਮਦਰਸੇ ਭੇਜ ਦੇ। ਇਕੱਠੇ ਰਹਿੰਦੇ ਸੀ ਨਾ, ਇਕੱਠੇ ਰਹਿੰਦੇ ਸੀ। ਜੀ 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 ਅੰਮੀ ਜੀ। ਤੇ ਕਹਿਣਾ ਪੁੱਤ ਉੱਠ ਹੁਣ ਤੂੰ ਨਾ ਨਿਆਣਿਆਂ ਨੂੰ ਤਿਆਰ ਕਰ ਦੇ। ਜੀ ਅੰਮੀ ਜੀ। ਜਿੱਦਾਂ ਸੱਸ ਨੇ ਕਹੀ ਜਾਣਾ, ਉਦਾਂ ਨੌਹਾਂ ਨੇ ਉੱਠ ਕੇ ਨਾ, ਅਬਲਾ ਤੇ ਉਹਨਾਂ ਨੂੰ ਆਪਣੇ ਆਪ ਪਤਾ ਹੁੰਦਾ ਸੀ ਆਪਣੇ ਕੰਮ ਦਾ। ਜੀ ਆਪਣੇ ਕੰਮ ਦਾ ਸੱਸਾਂ ਬਹੁਤਾ ਕਹਿੰਦੀਆਂ ਨਹੀਂ ਸੀ ਹੁੰਦਾ। ਜੀ ਅੰਮੀ ਜੀ। ਕਿ ਉਹਨਾਂ ਨੇ ਕਹਿਣਾ ਕਹਿ ਕੇ ਕੰਮ ਕਰਵਾਇਆ ਤਾਂ ਕੀ ਕਰਵਾਇਆ। ਉਹਨਾਂ ਨੂੰ ਦੱਸ ਦੇਣਾ ਕਿ ਪੁੱਤ ਤੂੰ ਆਹ ਕੰਮ ਕਰਨਾ ਹੈ ਸਵੇਰੇ ਉੱਠ ਕੇ। ਜੀ ਅੰਮੀ ਜੀ। ਤੇ ਦੁੱਧ ਮਧਾਣੀ ਕਰਨੀ ਸਾਜਰੇ। ਜੀ ਅੰਮੀ ਜੀ। ਤੇ ਦੂਸਰੀ ਨੂੰ ਕਹਿਣਾ ਕਿ ਤੂੰ ਆਟਾ ਗੁੰਨਣਾ ਸਾਜਰੇ। ਜੀ ਅੰਮੀ ਜੀ। ਆਟਾ ਗੁੰਨ ਕੇ ਤੇ ਫਿਰ ਕੁਰਾਨ ਪਾਕ ਪੜ੍ਹਨਾ ਆ। ਵਾਹ ਵਾਹ। ਤੇ ਦੂਸਰੀ ਨੂੰ ਕਹਿਣਾ ਕਿ ਤੂੰ ਝਾੜੂ ਜਿਹੜਾ ਨਾ ਸਾਰਿਆਂ ਤੇ ਪਹਿਲਾਂ ਝਾੜੂ ਦੇਣਾ ਆ, ਤੂੰ ਸਾਰਿਆਂ ਤੇ ਪਹਿਲਾਂ ਪਾਣੀ ਛਿੜਕ ਕੇ, ਕੱਚੇ ਵਿਹੜੇ ਹੁੰਦੇ ਸੀ, ਝਾੜੂ ਦੇਣਾ। ਜੀ ਅੰਮੀ। ਫਿਰ ਪੁੱਤ ਬਾਜ਼ਾਰਾਂ ਵਿੱਚ ਝਾੜੂ ਦੇਣਾ, ਕਹਿਣਾ ਬੰਦਿਆਂ ਦੇ ਉੱਤੇ ਆਉਂਦੇ ਜਾਂਦੇ ਤੇ ਘੱਟਾ ਨਾ ਪਵੇ। ਵਾਹ ਵਾਹ ਵਾਹ। ਆਪਣਾ ਆਪਣਾ ਕੰਮ ਉਹਨਾਂ ਨੇ ਸਾਰੀਆਂ ਨੇ ਉੱਠ ਕੇ ਕਰਨਾ। ਬੱਚਿਆਂ ਨੂੰ ਉਹਦਾ ਬੱਚੇ ਆ, ਦੂਸਰੀ ਦੇ ਬੱਚੇ ਆ, ਤੀਸਰੀ ਦੇ ਬੱਚੇ, ਦਰਾਣੀਆਂ ਜਠਾਣੀਆਂ ਦੇ ਕਹਿਣਾ, ਸੱਸ ਨੇ ਕਹਿਣਾ ਪੁੱਤ ਉੱਠ ਹੁਣ ਉਹ ਆਹ ਕੰਮ ਕਰਨ ਲੱਗੀ, ਉਹ ਰੋਟੀਆਂ ਪਕਾਉਣ ਲੱਗੀ, ਉਹ ਹਾਂਡੀ ਪਕਾਉਣ ਲੱਗੀ, ਉਹ ਤੇ ਤੂੰ ਬੱਚਿਆਂ ਦਾ ਮੂੰਹ ਹੱਥ ਧੋ ਤੇ ਇਹਨਾਂ ਨੂੰ ਨਾ ਮਦਰਸੇ ਨੂੰ ਭੇਜ। ਆਪਣਾ ਆਪਣਾ ਕੰਮ ਕਰਕੇ ਤੇ ਬਹਿ ਜਾਣਾ ਆਰਾਮ ਨਾਲ।
ਜੀ ਹੁਣ ਪੋਤੀ ਜਿਹੜੀ ਕਹਿੰਦੀ ਮੈਂ ਵੱਖਰੀ ਹੋਣਾ ਉਹਨੇ ਆਪਣੇ ਝਾੜੂ ਵੀ ਮਾਰਨਾ, ਨਿਆਣਿਆਂ ਨੇ ਵੀ ਦੇਖਣਾ, ਖਪੀਓ ਤਪੀਓ ਹੋਣਾ ਤੇ ਰੋਟੀ ਵੀ ਪਕਾਉਣੀ, ਇਕੱਲੀ ਨੇ ਕੰਮ ਕਰਨਾ। ਆ ਜਿਹੜਾ ਵੰਡ ਕੇ ਆਣਾ ਸੀਗਾ ਉਹ ਸਾਰੇ ਇਕੱਲੀ ਨੂੰ ਕਰਨਾ ਜਿਹੜਾ ਵੰਡ ਕੇ ਆਉਣਾ ਸੀਗਾ ਤੇ ਇੱਕ ਨੇ ਝਾੜੂ ਫੇਰ ਲਿਆ, ਇੱਕ ਨੇ ਹਾਂਡੀ ਪਕਾ ਲਈ, ਇੱਕ ਨੇ ਰੋਟੀ, ਉਹ ਕਹਿਣਾ ਕੱਲੀ ਨੇ ਪਕਾਉਣੀ ਆ। ਜੀ ਜੀ ਆਪਣਾ ਕੱਲੀਆਂ ਨੇ ਕੰਮ ਕਰਨਾ ਤੇ ਫਿਰ ਪੁੱਤ ਟਾਈਮ ਕਿੱਥੋਂ ਲੱਗਣਾ। ਹਾਏ ਹਾਏ।